ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਜੋਗੀ ਜੀ ਇਦਾਂ ਚਾਹ ਨਹੀਂ ਪੀਦੀ। ਉਹ ਚਾਹ ਇਦਾਂ ਪੀਦੀ ਉਦਾਂ ਨਹੀਂ ਪੀਦੀ। ਤੂੰ ਭਾਰਤ ਸਰਕਾਰ ਨਾ ਬਣ, ਤੂੰ ਚਾਹ ਦਾ ਸਵਾਦ ਲੈ। ਚਾਹ ਜ਼ਿੰਦਗੀ ਹੈ। ਸਵੇਰੇ ਉੱਠਦੇ ਨਾ ਆਪਾਂ, ਕਈਆਂ ਦੀਆਂ ਤੇਰੇ ਵਰਗੇ ਦੀਆਂ ਐਡੀਆਂ ਮੋਟੀਆਂ ਮੋਟੀਆਂ ਅੱਖਾਂ ਨਿਕਲਦੀਆਂ। ਹਾਂ, ਇਸ ਚਾਹ ਦੇ ਨਾਲ ਤਾਂ ਸਵੇਰੇ ਉੱਠ ਕੇ ਨਾ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ। ਕਹਿੰਦੇ ਨੇ ਕਿ ਜਿਹੜੇ ਚਾਹ ਦੇ ਸ਼ੌਕੀਨ ਵੇਚ ਦਿੰਦੇ ਨੇ ਜ਼ਮੀਨ, ਗੱਲਾਂ ਨੇ ਨਿਰਾਲੀਆਂ। ਕਿੱਥੋਂ ਪੇਸ਼ ਪੈ ਗਈਆਂ ਚਾਹ ਦੀਆਂ ਪਿਆਲੀਆਂ। ਚਾਹ ਦੀਆਂ ਪਿਆਲੀਆਂ ਪੇਸ਼ ਤਾਂ ਪਈਆਂ ਨੇ ਕਿਉਂਕਿ ਚਾਹ ਜ਼ਮੀਨ ਵਕਾ ਦਿੰਦੀ ਹੈ ਨਾ। ਹਾਂ ਬਈ, ਗੱਲ ਏਦਾਂ ਹੈਗੀ ਆ ਕਿ ਬਹੁਤ ਸਾਰੀਆਂ ਗੱਲਾਂ ਬਾਤਾਂ ਤੇ ਅਸੀਂ ਤੁਹਾਡੇ ਨਾਲ ਕਰਨ ਦੇ ਵਾਸਤੇ ਪਹੁੰਚ ਗਏ ਆ ਪੰਜਾਬੀ ਰੇਡੀਓ USA ਤੇ। ਮੈਂ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੇਰੇ ਨਾਲ ਆ ਰਮਣੀਕ ਕੌਰ। ਰਮਣੀਕ ਕੌਰ ਨੂੰ ਆਪਾਂ ਹੂੰ ਹਾਂ ਹਾਂਜੀ ਦੇ ਵਾਸਤੇ ਰੱਖਿਆ ਹੋਇਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵੀ ਹੂੰ ਹਾਂ ਹਾਂਜੀ ਦੀ ਆਪਣੀ ਜ਼ਿੰਮੇਵਾਰੀ ਉਹਨਾਂ ਨੇ ਸਾਂਭੀ ਹੋਈ ਆ। ਕਹੋ ਹੂੰ। ਅੱਛਾ ਚਲੋ, ਅੱਛਾ ਵੀ ਕਹਿਣਗੇ ਜੀ। ਵਧਾਈਆਂ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਤਰੱਕੀ ਕਰ ਲਈ ਵੀ। ਨਹੀਂ ਇੰਦਾ ਮੈਂ ਕੁਝ ਵੀ ਨਹੀਂ ਬੋਲਦੀ। ਬੋਲਦੇ ਆਵਾ ਤਵਾ। ਅੱਛਾ ਹਾਂ, ਦੇਖਿਆ ਇਹਨਾਂ ਨੇ ਆਉਂਦਿਆਂ ਨਾਲ ਹੀ ਮੈਨੂੰ ਇਦਾਂ ਕਹਿਣਾ ਹੀ ਕਹਿਣਾ ਹੁੰਦਾ ਆ, ਪਰ ਤੁਸੀਂ ਬਿਲਕੁਲ ਮਾਈਂਡ ਨਹੀਂ ਕਰਨਾ। ਇਹਨਾਂ ਦਾ ਦਿਮਾਗ ਹਿੱਲਿਆ ਹੋਇਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਇਹ ਆਵਾ ਤਵਾ। ਅੱਛਾ, ਆਪਾਂ ਕੀ ਕਿਹਾ ਸੀਗਾ? ਇਹਨਾਂ ਦਾ ਦਿਮਾਗ ਕੀ ਹੋਇਆ? ਹਿੱਲਿਆ। ਬਿਲਕੁਲ ਜੀ, ਮੈਂ ਮੰਨਦਾ। ਮੈਂ ਆਪਣਾ ਜੁਰਮ ਇਕਬਾਲੀਆ ਜੁਰਮ ਕਰਦਾ। ਮੇਰਾ ਦਿਮਾਗ ਹਿੱਲਿਆ ਹੋਇਆ। ਤੁਹਾਨੂੰ ਇੱਥੇ ਲੈ ਜਾਓ ਆਂਦਾ, ਤੁਹਾਨੂੰ ਇੱਕ ਚੰਗੀ ਜੌਬ ਤੇ ਜਿਉਂ ਲਵਾਤਾ, ਤੁਹਾਡਾ ਭਲਾ ਜਿਉਂ ਕਰ ਦਿੱਤਾ। ਭਲਾਈ ਦਾ ਤਾਂ ਜ਼ਮਾਨਾ ਹੀ ਹੈ ਨਹੀਂ। ਖੋਤੇ ਨੂੰ ਲੂਣ ਦਿਓ, ਕਹਿੰਦਾ ਮੇਰੇ ਕੰਨ ਪੱਟਦੇ ਆ। ਨਾ ਖੋਤਾ ਕਿਹਨੂੰ ਗਿਆ? ਓਹੋ, ਲੂਣ ਵੀ ਤਾਂ ਦਿੱਤਾ। ਅੱਛਾ ਹਾਂ, ਉਹ ਭੁੱਲ ਗਏ। ਭਲਾਈ ਦਾ ਤਾਂ ਜ਼ਮਾਨਾ ਹੀ ਹੈ ਨਹੀਂ ਜੀ। ਜ਼ਮਾਨਾ ਹੀ ਹੈ ਨਹੀਂ ਭਲਾਈ ਦਾ ਤਾਂ। ਨਾ ਹੁਣ ਕਿਹਦੀ ਭਲਾਈ ਕਰਕੇ ਤੁਸੀਂ ਰੋਂਦੇ ਪਏ ਹੋ, ਕਲਪਦੇ ਪਏ ਹੋ, ਪਛਤਾਉਂਦੇ ਪਏ ਹੋ? ਜਿਹੜਾ ਆਪਣਾ ਇੱਧਰ ਨੂੰ ਮੂੰਹ ਕਰੋ। ਹਾਂਜੀ। ਕਦੇ ਆਪਾਂ ਉਹ ਦੇਖਿਆ ਵੇਟ ਲਿਫਟਰਾਂ ਨੂੰ ਵੇਟ ਕਰਦੇ ਹੋਏ? ਹਾਂ। ਹਾਂਜੀ, ਉਹਦੇ ਵਿੱਚ ਉਹ ਦੇਖਿਆ ਉਹਨਾਂ ਨੇ ਭਾਰੀਆਂ ਭਾਰੀਆਂ ਪਲੇਟਾਂ ਪਾਈਆਂ ਹੁੰਦੀਆਂ। ਡੰਬਲ ਹੁੰਦੇ ਜਿਹੜੇ ਕਰਦੇ ਹੁੰਦੇ ਨਾ। ਹਾਂ, ਡੰਬਲਾਂ ਵਰਗਾ ਮੂੰਹ ਆ ਤੇਰਾ ਤੇ ਤੈਨੂੰ ਨਹੀਂ ਪਤਾ ਤੇਰੀ ਭਲਾਈ ਕੀਤੀ ਆ ਮੈਂ। ਅੱਛਾ ਹਾਂ, ਨੇਕੀ ਕਰ ਤੇ ਖੂਹ ਦੇ ਵਿੱਚ ਸੁੱਟ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨਹੀਂ ਜੀ। ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ ਤੇ ਨਜ਼ਰੀਆ ਦੇ ਵਿੱਚ ਜੋਗੀ ਜੀ ਤੁਸੀਂ ਕਹਿੰਦੇ ਵੇ ਭਲਾਈ ਕਰਕੇ ਬੁਰਾ ਹੁੰਦਾ, ਭਲਾਈ ਕਰਕੇ ਬੁਰਾ ਹੁੰਦਾ। ਉਧਰ ਮਾਨਯੋਗ ਪ੍ਰਧਾਨ ਮੰਤਰੀ ਵੀ ਕਹਿੰਦੇ ਮੈਂ ਤੇ ਕਿਸਾਨਾਂ ਦਾ ਭਲਾਈ ਕੀਤਾ ਸੀ। ਔਰ ਪਹਿਲੀ ਵਾਰੀ ਏਦਾਂ ਹੋਇਆ ਕਿ ਜੈ ਜਵਾਨ ਤੇ ਜੈ ਕਿਸਾਨ। ਪਹਿਲਾਂ ਤਾਂ ਉਹਨਾਂ ਨੂੰ ਆਉਣ ਤੋਂ ਮਨਾ ਕਰ ਦਿੱਤਾ, ਪਰ ਕਿਸਾਨ ਤੁਹਾਨੂੰ ਪਤਾ ਹੀ ਆ। ਫਿਰ ਮੈਂ ਕਿਹਾ ਜੀ ਡਟੇ ਰਹੇ। ਅਗਲੇ ਕਹਿੰਦੇ ਵੀ ਗੱਲ ਸੁਣ ਲਾ, ਸਾਡੀ ਭਲਾਈ ਨੂੰ ਕਿਤੇ ਗਲਤ ਤਰੀਕੇ ਨਾਲ ਨਾ ਲੈ ਲਈ। ਵੀ ਸਾਡੀ ਜਿਹੜੀ ਸ਼ਰਾਫਤ ਆ, ਸਾਡਾ ਜਿਹੜਾ ਸੰਜਮ ਆ, ਸਾਡਾ ਜਿਹੜਾ ਸਬਰ ਆ, ਜਿਹਨੇ ਅਜ਼ਮਾਇਆ ਉਹਦਾ ਇਤਿਹਾਸ ਪੜ੍ਹ ਕੇ ਦੇਖ ਲਈ। ਅੱਜ ਲੋਕ ਉਹਨਾਂ ਦੀਆਂ ਮੜੀਆਂ ਦੇ ਉੱਪਰ ਥੁੱਕਦੇ ਆ ਜੀ, ਠੀਕ ਹੈ ਨਾ। ਸੋ ਇਸ ਕਰਕੇ ਸਾਨੂੰ ਬਹੁਤਾ ਤੁਸੀਂ ਪਰਖੋ ਨਾ। ਪਤਾ ਲੱਗ ਗਿਆ ਸਰਕਾਰ ਨੂੰ ਵੀ ਇਹੋ ਕਿ ਭਾਈ ਜੇਕਰ ਇਹਨਾਂ ਨੂੰ ਪਰਮਿਸ਼ਨ ਨਾ ਦਿੱਤੀ, ਇਹਨਾਂ ਨੇ ਆ ਬੈਰੀਕੇਡ ਦੇ ਚ ਚੱਕ ਕੇ ਕਿਤੇ ਆਣ ਕੇ ਉੱਥੇ ਹੀ ਨਾ ਫਿਰ ਧਮੱਚੜ ਪਾ ਦੇਣ ਜਿੱਥੇ ਅਸੀਂ ਝੰਡਾ ਚਲਾਉਣਾ ਆ। ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਹੋ ਜੀ ਰਮਨੀਕ ਕੌਰ ਤੇ ਚਰਨਜੀਤ ਜੋਗੀ ਦੇ ਨਾਲ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ ਤੇ ਜੋਗੀ ਜੀ ਤੁਸੀਂ ਕਾਹਤੋਂ ਐਵੇਂ ਰੌਲਾ ਪਾਈ ਜਾਂਦੇ ਹੋ? ਨੇਕੀ ਕਰ, ਐਵੇਂ ਮੈਂ ਤਾਂ ਗਲਤੀ ਕਰ ਲਈ ਨੇਕੀ ਕਰਕੇ, ਭਲਾਈ ਦਾ ਜ਼ਮਾਨਾ ਹੈ ਨਹੀਂ। ਹੋਇਆ ਕੀ ਆ ਮੈਨੂੰ ਦੱਸੋਗੇ ਵੀ? ਕੋਈ ਸਾਧ ਸੀ ਮੇਰੇ ਵਰਗਾ। ਅੱਛਾ, ਮੇਰੇ ਵਰਗਾ। ਮੈਂ ਚੰਗਾ ਬੰਦਾ, ਆਪਣੇ ਚੰਗਿਆਂ ਬੰਦਿਆਂ ਦੇ ਨਾਲ ਹੀ ਕਰਨਾ ਆਪਣੇ ਆਪ ਨੂੰ। ਅੱਛਾ, ਮਿਲਣਾ। ਹਾਂਜੀ, ਤੇ ਉਹ ਵਿਚਾਰਾ ਨਾ ਭਲਾ ਪੁਰਖ ਅੱਛਾ ਤੁਰਿਆ ਜਾਵੇ ਕਿਤੇ, ਜਿਹੜਾ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਅੱਛਾ, ਜਿਹੜਾ ਵੀ ਐਵੇਂ ਰਾਹ ਜਾਂਦਾ ਹੋਵੇ, ਤੁਰਿਆ ਫਿਰਦਾ, ਜਿਹਨੂੰ ਬੋਲਣਾ ਨਾ ਆਉਂਦਾ ਹੋਵੇ, ਉਹਨੂੰ ਵੀ ਚੱਕ ਕੇ ਆਰਜੇ ਬਣਾ ਦੇਵੇ। ਅੱਛਾ ਹਾਂਜੀ, ਭਲਾ। ਅੱਛਾ, ਭਲਾ। ਹਾਂਜੀ, ਭਲਾ ਕਰਨ ਵਾਲਾ ਬੰਦਾ ਕੋਈ ਤੁਰਿਆ ਜਾਵੇ। ਅੱਛਾ, ਉਹਨੇ ਦੇਖਿਆ ਕਿ ਇੱਕ ਬੂਝੇ ਨੂੰ ਲੱਗੀ ਹੋਈ ਆ ਅੱਗ। ਅੱਛਾ, ਫਿਰ ਓਏ ਹੋਏ ਹੋਏ, ਲਪਟਾਂ ਵੜਨਾ। ਓਏ ਹੋਏ ਹੋਏ, ਉਹਦੇ ਕੋਲੋਂ ਵਿਚਾਰੇ ਦੇ ਕੋਲੋਂ ਦੀ ਲੰਘਿਆ ਨਹੀਂ ਗਿਆ। ਫਿਰ ਉਹਨੇ ਦੇਖਿਆ ਬੂਝਾ ਨਾ ਅੱਗ ਦੇ ਨਾਲ ਮਚਿਆ ਪਿਆ।
ਅੱਛਾ ਤੇ ਬੂਝੇ ਦੇ ਵਿੱਚ ਕੁਝ ਹਿੱਲੇ। ਹਾਂ ਤੇ ਲਓ ਜੀ, ਬੂਝੇ ਦੇ ਵਿੱਚ ਕੁਝ ਹਿੱਲੇ। ਹੁਣ ਕੀ ਹਿੱਲ ਰਿਹਾ ਬੂਝੇ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਅਸੀਂ ਆਣ ਕੇ ਇਸ ਗੀਤ ਤੋਂ ਬਾਅਦ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਉਸ ਬੰਦੇ ਨੇ ਦੇਖਿਆ ਕਿ ਬੂਝੇ ਦੇ ਵਿੱਚ ਕੁਛ ਨਾ ਹਿੱਲ ਰਿਹਾ। ਅੱਛਾ, ਫਿਰ ਉਹਨੇ ਦੇਖਿਆ ਕਿ ਉੱਥੇ ਦਾ ਫਸਿਆ ਹੋਇਆ ਸੱਪ। ਓਹੋ ਹਾਂ, ਅੱਗ ਲੱਗੀ। ਉਹ ਕਹਿੰਦਾ ਯਾਰ ਇਹ ਸੱਪ ਵਿਚਾਰਾ ਇੱਥੇ ਸੜ ਜਾਣਾ, ਹਨਾ ਵੀ ਇਹ ਮਾੜੀ ਗੱਲ ਆ ਵੀ ਇਹਨੂੰ ਬਚਾਈਏ। ਉਹਨੇ ਇਧਰੋਂ ਉਧਰੋਂ ਦੇਖਿਆ ਨਾ ਕੋਈ ਤੂਤ ਦੀ ਛਿੜੀ ਜਿਹੀ ਚੱਕੀ। ਅੱਛਾ, ਉਹ ਤੂਤ ਦੀ ਛਿੜੀ ਤੈਨੂੰ ਪਤਾ ਵੀ ਉਹ ਸਪਰਿੰਗ ਵਾਂਗੂ ਤਾਂ ਹੁੰਦੀ ਆ। ਉਹਨੇ ਕੀ ਕੀਤਾ ਵੀ ਏਦਾਂ ਛਿੜੀ ਫਸਾਈ ਸੱਪ ਦੇ ਵਿੱਚ। ਅੱਛਾ, ਸੱਪ ਨੂੰ ਏਦਾਂ ਤਾਂ ਨੂੰ ਚੱਕਿਆ। ਅੱਛਾ, ਉਹ ਛਿੜੀ ਸਪਰਿੰਗ ਵਾਂਗੂ ਉੱਭਰੀ ਤੇ ਸੱਪ ਸਿੱਧਾ ਆਣ ਕੇ ਪੈ ਗਿਆ ਉਸ ਬੰਦੇ ਦੇ ਗਲ ਵਿੱਚ ਤੇਰੇ ਵਾਂਗੂ। ਹਾਏ ਮੈਂ ਮਰ ਜਾਵਾਂ। ਫਿਰ ਜਿਹੜਾ ਤੂੰ ਪੈ ਗਈ ਮੇਰੇ ਗਲ ਦੇ ਵਿੱਚ। ਅੱਛਾ, ਆ ਨਜ਼ਰੀਆ ਪ੍ਰੋਗਰਾਮ ਦੇ ਵਿੱਚ ਸੱਪ ਨੇ ਪੱਕਾ ਕਿਹਾ ਨਾ ਭਰਾਵਾ ਥੈਂਕ ਯੂ ਸੋ ਮਚ, ਅੱਜ ਤੂੰ ਨਾ ਹੁੰਦਾ ਮੇਰੀ ਜ਼ਿੰਦਗੀ ਬਦਲ ਜਾਣੀ ਸੀ, ਮੈਂ ਮਰ ਜਾਣਾ ਸੀ। ਕਿਆ ਹੁੰਦਾ, ਆਹੀ ਤਾਂ ਮੈਂ ਗੱਲਾਂ ਕਰ ਰਿਹਾ, ਇਸੇ ਗੱਲ ਦਾ ਤਾਂ ਰੋਣਾ। ਹੁਣ ਸੱਪ ਨੇ ਕੀ ਕਿਹਾ ਦੱਸ ਦਿੰਨੇ ਆ ਤੁਹਾਨੂੰ ਆਣ ਕੇ ਇਸ ਗੀਤ ਤੋਂ ਬਾਅਦ। ਸੱਪ ਨੇ ਕੀ ਕਿਹਾ ਇਹਦੇ ਵਿੱਚ ਕਿਹੜੀਆਂ ਬੁਝਾਰਤਾਂ ਪਾਉਣ ਦੀ ਲੋੜ ਆ? ਪਤਾ ਆ ਸੱਪ ਨੇ ਆ ਕੇ ਪੈਰੀ ਪੈ ਗਿਆ ਹੋਣਾ, ਥੈਂਕ ਯੂ ਕਿਹਾ ਹੋਣਾ, ਸਾਹਿਬ ਤੁਸੀਂ ਆਏ ਤੇ ਮੇਰੀ ਜ਼ਿੰਦਗੀ ਬਚੀ, ਤੁਸੀਂ ਨਾ ਆਂਦੇ ਤੇ ਮੇਰੀ ਜ਼ਿੰਦਗੀ ਨਹੀਂ ਸੀ ਬਚਣੀ। ਨਾ ਬਿਲਕੁਲ ਗਲਤ ਹੈ, ਇੱਥੋਂ ਹੀ ਤੇਰੇ ਦਿਮਾਗ ਦਾ ਅੰਦਾਜ਼ਾ ਲੱਗ ਗਿਆ। ਅੱਛਾ, ਸੱਪ ਕਹਿੰਦਾ ਹੁਣ ਦੱਸ ਬਚ ਕੇ ਕਿਦਾਂ ਜਾਊਂਗਾ। ਹਾਂ, ਹੁਣ ਤਾਂ ਤੂੰ ਸਮਝ ਲਾ ਕਿ ਆਪਣੇ ਆਪ ਨੂੰ ਡੰਗਿਆ ਹੀ ਡੰਗਿਆ। ਹਾਂ, ਕੀ ਗੱਲ ਹੋਈ? ਲਓ ਜੀ, ਉਹੀ ਤਾਂ ਬੰਦੇ ਨੇ ਕਿਹਾ, ਕਹਿੰਦਾ ਯਾਰ ਮੈਂ ਤੈਨੂੰ ਬਚਾਇਆ, ਹਾਂ, ਮੈਂ ਤੈਨੂੰ ਅੱਗ ਦੇ ਵਿੱਚੋਂ ਕੱਢਿਆ, ਉਹ ਮਾਮਾ ਤੂੰ ਮੈਨੂੰ ਡੰਗ ਮਾਰਨਾ। ਹਾਂ, ਕਹਿੰਦਾ ਕਾਕਾ ਪੜਾਈ ਦਾ ਜ਼ਮਾਨਾ ਹੈ ਨੀ। ਲਓ ਜੀ, ਸੱਪ ਤਾਂ ਹੋ ਗਿਆ ਜੀ ਐਡਾ ਜੀਵਾਂ ਮਾਰ ਕੱਢੇ ਤੇਰੇ ਵਾਂਗੂ। ਅੱਛਾ, ਹਾਂ, ਫੜ 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 ਕਰੇ। ਉਹ ਬੰਦੇ ਵਿਚਾਰੇ ਦਾ ਸਾਹ ਸੁੱਕਦਾ ਵੇ। ਕਹਿੰਦਾ ਯਾਰ ਪੜਾਈ ਦਾ ਜ਼ਮਾਨਾ ਹੈਗਾ, ਇਦਾਂ ਨਾ ਕਰ। ਕਹਿੰਦਾ ਨਹੀਂ ਪੜਾਈ ਦਾ ਜ਼ਮਾਨਾ ਹੈ ਨਹੀਂ। ਕਹਿੰਦਾ ਨਹੀਂ ਹੈਗਾ। ਉਹ ਕਹਿੰਦਾ ਯਾਰ ਹੈ ਨਹੀਂ, ਜਿੱਤੋਂ ਮਰਜ਼ੀ ਪੁੱਛ ਲਾ, ਤੈਨੂੰ ਇੱਕ ਮੌਕਾ ਦੇਣਾ, ਚੱਲ ਕਿਸੇ ਤੋਂ ਪੁੱਛ ਲਾ। ਕਹਿੰਦਾ ਜੀ ਚਲੋ ਆ ਜਾਓ। ਉਹ ਉਦਾਂ ਹੀ ਸੱਪ ਨੂੰ ਗਲ ਦੇ ਵਿੱਚ ਪਾ ਕੇ ਅੱਗੇ ਜਾਂਦਾ ਤੇ ਅੱਗੇ ਉਹਨੂੰ ਨਾ ਇੱਕ ਬੌਲਦ ਮਿਲਦਾ। ਅੱਛਾ, ਫਿਰ ਉਹ ਬੌਲਦ ਨੂੰ ਖੜਾ ਕਰਕੇ ਨਾ ਉਹਨੂੰ ਪੁੱਛਣ ਲੱਗ ਪੈਂਦਾ ਕਿ ਪੜਾਈ ਦਾ ਜ਼ਮਾਨਾ ਹੈਗਾ ਕਿ ਨਹੀਂ ਹੈਗਾ। ਹੁਣ ਬੌਲਦ ਕੀ ਕਹਿੰਦਾ ਇਸ ਗਾਣੇ ਤੋਂ ਬਾਅਦ ਦੱਸੂਗਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਮੇਕੂ ਪੁੱਛਣਾ ਨਾ ਜੋਗੀ ਜੀ ਕੀ ਹੈਗਾ ਆ ਭਲਾਈ ਦਾ ਜ਼ਮਾਨਾ, ਬੋਲਦ ਨੂੰ ਕਾਹਤੋਂ ਪੁੱਛਦੇ ਹੋ? ਓਏ ਨਹੀਂ 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 ਨਹੀਂ, ਬੋਲਦ ਨੂੰ ਨੇ ਪੁੱਛਿਆ ਕਿ ਭਾਈ ਦੱਸ ਭਲਾਈ ਦਾ ਜ਼ਮਾਨਾ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦਾ ਗੱਲ ਸੁਣ ਲਓ ਯਾਰ, ਵੀ ਮੈਨੂੰ ਸਮੱਸਿਆ ਦੱਸੋ ਪਹਿਲਾਂ ਕੀ ਹੈ। ਕਹਿੰਦਾ ਇਦਾਂ ਕਰਕੇ ਬੂਝੇ ਨੂੰ ਅੱਗ ਲੱਗੀ ਸੀ, ਮੈਂ ਆ ਸੱਪ ਸੀਗਾ, ਸੱਪ ਨੂੰ ਮੈਂ ਬਚਾ ਲਿਆ ਤੇ ਇਹ ਹੁਣ ਮੈਨੂੰ ਕਹਿੰਦਾ ਵੀ ਮੈਂ ਤੇਰੇ ਡੰਗ ਮਾਰਨਾ। ਹਾਂ, ਵੀ ਮੇਰੀ ਜਾਨ ਦਾ ਸਵਾਲ ਆ, ਤੂੰ ਦੱਸੇਂਗਾ ਤੇ ਮੈਂ ਬਚ ਜਾਊਂਗਾ। ਹਾਂ, ਤੇ ਉਹ ਕਹਿੰਦਾ ਫੇ ਡੰਗ ਮਾਰ, ਫੇ ਗੱਲ ਨਿਬੇੜ ਫੇ ਮੇਰਾ। ਹਾਂ, ਬੋਲਦ ਨੇ ਕਿਹਾ। ਆਹੋ, ਉਹ ਕਹਿੰਦਾ ਆ ਕੀ ਗੱਲ ਹੋਈ? ਭਲਾਈ ਦਾ ਸੱਚੀ ਜ਼ਮਾਨਾ ਹੈ। ਹਾਂ, ਕਹਿੰਦਾ ਦੇਖੋ ਮੈਂ ਸਾਰੀ ਉਮਰ ਜ਼ਿਮੀਂਦਾਰ ਦੇ ਨਾਲ ਕੰਮ ਕੀਤਾ। ਅੱਛਾ, ਠੀਕ ਆ, ਮੈਨੂੰ ਜੱਟ ਨੇ ਆਪਣੀ ਮਰਜ਼ੀ ਦੇ ਮੁਤਾਬਕ ਬਾਇਆ, ਜਦੋਂ ਮਰਜ਼ੀ ਦਿਨ ਰਾਤ ਮੈਨੂੰ ਜੋੜ ਲਿਆ, ਮੈਂ ਨਾ ਨੁੱਕਰ ਨਹੀਂ ਕੀਤੀ। ਠੀਕ ਆ ਜੀ, ਮੈਂ ਇਹਦੀਆਂ ਬੰਜਰ ਜ਼ਮੀਨਾਂ ਨੂੰ ਜ਼ਰਖੇਜ਼ ਜ਼ਮੀਨਾਂ ਬਣਾਇਆ। ਪਰ ਉਸ ਬੰਦੇ ਨੇ ਜਦੋਂ ਮੈਂ ਹੋ ਗਿਆ ਹੁਣ ਬੁੱਢਾ, ਮੈਨੂੰ 2 ਡਾਂਗਾ ਮਾਰ ਕੇ ਕੱਢ ਦਿੱਤਾ ਬਾਹਰ।
ਕਿ ਇਹਨੇ ਤਾਂ ਪੱਠੇ ਹੀ ਖਾਣੇ ਹੁਣ, ਹਾਂ ਇਹਨੂੰ ਕੀ ਕਰਨ ਨੂੰ ਰੱਖਣਾ ਬੁੱਢੇ ਢੱਗੇ ਨੂੰ। ਕਹਿੰਦਾ ਲਓ ਜੀ ਭਲਾਈ ਦਾ ਕੋਈ ਜ਼ਮਾਨਾ ਹੈਗਾ, ਇੰਨਾ ਉਹਦੇ ਨਾਲ ਕੰਮ ਕੀਤਾ, ਉਹਨੇ ਮੈਨੂੰ ਕਿਤੇ ਖੋਲੀ ਤੇ ਬੰਨ ਰੱਖਿਆ, ਸੱਪਾ ਡੰਗ ਮਾਰੇ ਦੇ। ਇਹ ਤਾਂ ਘਰ ਘਰ ਦੀ ਕਹਾਣੀ ਹੋ ਗਈ। ਬਸ ਸੱਪ ਡੰਗ ਮਾਰ ਲੱਗਾ, ਉਹ ਬੇਪੈਰੀ ਪੈ ਗਿਆ ਵਿਚਾਰਾ, ਜਿਹਨੇ ਬਚਾਇਆ ਉਹਨੂੰ। ਕਹਿੰਦਾ ਰੁਕ ਜਾ ਯਾਰ, ਇੱਕ ਮੌਕਾ ਹੋਰ ਦੇ। ਕਹਿੰਦਾ ਚੱਲ ਲੈ ਲੈ ਇੱਕ ਮੌਕਾ ਹੋਰ, ਤੇਰੇ ਗਲ 'ਚ ਹੀ ਪਿਆ ਆ। ਹਾਂ ਮੈਂ ਜਿਹੜਾ ਰਬੜੀ ਕੌਰ ਪਈ ਆ ਚਰਨਜੀਤ ਜੋਗੀ ਦੇ ਗਲ 'ਚ। ਅੱਛਾ ਇਹ ਕੀ ਉਹਨੇ? ਆਹੋ ਸੱਪ ਇੰਨਾ ਟ੍ਰੇਨਡ ਬਹੁਤ ਜ਼ਿਆਦਾ। ਕਹਿੰਦਾ ਵੀ ਆਪਾਂ ਮੌਕਾ ਨਹੀਂ ਦੇਣਾ ਹੁਣ, ਅੱਛਾ ਚੱਲ ਅੱਗੇ ਅੱਗੇ ਦੇਖਦੇ ਆ ਵੀ ਇੱਕ ਤੇਰੇ ਵਰਗਾ ਵਿਚਾਰਾ ਬੁੜਾ ਅੱਛਾ ਖਿਲ ਰਿਹਾ ਪਤਰਿਆ ਜਾ ਬੈਠਾ ਵਿਚਾਰਾ ਟੁੱਟੀ ਜੇ ਮੰਜੀ ਦੇ ਵਿੱਚ ਫਸਿਆ, ਹਾਂਜੀ ਪੱਗ ਵੀ ਵਿਚਾਰੇ ਦੀ ਮੈਲੀ ਜੀ ਤੇ ਬੈਠਾ। ਉਹਨੂੰ ਕਹਿੰਦਾ ਵੀ ਬਾਪੂ ਆ ਸਾਡਾ ਇਨਸਾਫ ਹੀ ਕਰ ਦੇ, ਆ ਕੌਡੀਆਂ ਵਾਲਾ ਸੱਪ ਆ, ਇਹਨੂੰ ਮੈਂ ਬਚਾ ਲਿਆ ਅੱਗ ਦੇ ਵਿੱਚੋਂ, ਬੂਝੇ ਦੇ ਵਿੱਚ ਹੁਣ ਤੱਕ ਇਹਦੇ ਕੋਲੇ ਬਣ ਜਾਣੇ ਸੀਗੇ, ਹਾਂਜੀ। ਤੇ ਇਹ ਹੁਣ ਮੈਨੂੰ ਕਹਿੰਦਾ ਕਿ ਮੈਂ ਤੇਰੇ ਡੰਗ ਮਾਰਨਾ, ਤੇ ਕਹਿੰਦਾ ਹੱਲੇ ਤੱਕ ਮਾਰੇ ਨਹੀਂ, ਸੱਪ ਹੀ ਨਕਲੀ ਲੱਗਦਾ। ਉਹ ਕਹਿੰਦਾ ਬਜ਼ੁਰਗਾ ਤੈਨੂੰ ਸਿਆਣਾ ਸਮਝ ਕੇ, ਚਿੱਟੀ ਦਾੜੀ ਤੇਰੀ ਸਮਝ ਕੇ ਤੇ ਤੂੰ ਅਸੀਂ ਸਲਾਹ ਲੈਣ ਲੱਗੀ, ਤੂੰ ਉਲਟਾ ਹੀ ਇਹਨੂੰ ਕਹਿਣ ਡਿਆ। ਕਹਿੰਦਾ ਉਹ ਤਾਂ ਮੈਂ ਦੱਸਦਾ, 2 ਮੁੰਡੇ ਸੀ ਮੇਰੇ, ਇੱਕ ਤਾਂ ਸ਼ਹਿਰ ਬਸ ਗਿਆ ਜਾ ਕੇ ਆਪਣੇ ਘਰ ਵਾਲੇ ਨੂੰ ਲੈ ਕੇ। ਜਦੋਂ ਉਹਦੇ ਕੋਲ ਜਾਣਾ ਕਹਿੰਦਾ ਪਾਪਾ ਤੂੰ ਪਿੰਡੇ ਰਹਿ ਕਰ, ਸਾਡੀ ਟੌਰ ਖਰਾਬ ਹੁੰਦੀ ਆ, ਸਾਰੀ ਦਿਹਾੜੀ ਤੇ ਖੰਘਦਾ ਰਹਿੰਦਾ। ਗਵਾਂਢੀ ਕਹਿੰਦੇ ਅਸੀਂ ਸੋਈਏ ਕਿਹੜੇ ਵੇਲੇ ਬੁੜਾ ਤੁਹਾਡਾ ਖੰਘਣੋਂ ਨਹੀਂ ਹਟਦਾ। ਕਹਿੰਦਾ ਮੈਂ ਜਦੋਂ ਹੁਣ ਇੱਥੇ ਆਇਆ, ਇੱਥੇ ਵਾਲਾ ਮੁੰਡਾ ਕਹਿੰਦਾ ਜਾਂ ਤਾਂ ਉੱਥੇ ਰਹਿ, ਜੇ ਇੱਥੇ ਰਹਿਣਾ ਜਿਹੜੀ ਤੇਰੇ ਨਾਂ 1.5 ਕਿੱਲਾ ਪੈਲੀ ਹੈਗੀ ਉਹ ਮੇਰੇ ਨਾਂ ਕਰ ਦੇ। ਲਓ ਜੀ ਕਹਿੰਦਾ ਮੈਂ ਪੈਲੀ ਉਹਦੇ ਨਾਂ ਕੀਤੀ ਨਹੀਂ, ਅਗਲੇ ਨੇ ਚੱਕ ਕੇ ਮੰਜਾ ਮੇਰਾ ਆ ਨਾਲੀ ਤੇ ਰੱਖ ਦਿੱਤਾ। ਲੋਕੀ ਹੁਣ ਕਹਿੰਦਾ ਜਿਹਦਾ ਜੀ ਕਰਦਾ ਮੈਨੂੰ ਕੋਈ ਰੋਟੀ ਦੇ ਜਾਂਦਾ, ਜਿਹਦਾ ਜੀ ਕਰਦਾ ਵੀ ਮੈਨੂੰ ਨਹੀਂ ਦਿੰਦਾ। ਸੋ ਇਸ ਕਰਕੇ ਭਲਾਈ ਦਾ ਜ਼ਮਾਨਾ ਹੈ ਨਹੀਂ, ਉਹਦੇ ਡੰਗ ਮਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਔਰ ਸੱਚੀ ਹੁਣ ਤਾਂ ਮੈਂ ਵੀ ਮੰਨਦੀ ਜਾ ਰਹੀ ਹਾਂ ਹੌਲੀ ਹੌਲੀ ਕਿ ਭਲਾਈ ਦਾ ਜ਼ਮਾਨਾ ਹੀ ਹੈ ਨਹੀਂ ਜੋਗੀ ਜੀ। ਮੈਨੂੰ ਲੱਗਦਾ ਤੁਸੀਂ ਪੱਕਾ ਬਾਬਾ ਢਾਬਾ ਵਾਲੀ ਉਹ ਸਟੋਰੀ ਦੇਖ ਲਈ ਹੋਣੀ ਆ, ਕਿਉਂਕਿ ਉਹਦੇ ਨਾਲ ਵੀ ਇਦਾਂ ਹੀ ਹੋਇਆ। ਜਦੋਂ ਲਾਕਡਾਊਨ ਸੀਗਾ, ਬਜ਼ੁਰਗ ਜੋੜਾ ਜਿਹੜਾ ਰੋਂਦਾ ਕਰਲਾਉਂਦਾ ਸੀਗਾ, ਤੇ ਇੱਕ ਤੁਹਾਡੇ ਵਰਗਾ ਇੱਕ ਸਮਾਜ ਸੀ, ਕਿਉਂਕਿ ਚੰਗੇ ਤੇ ਤੁਸੀਂ ਹਿੰਮਤ ਮਾਰੀ। ਉਹ ਵੈਰੀ ਗੁੱਡ ਵੈਰੀ ਗੁੱਡ। ਮੈਂ ਤਾਂ ਸਮਾਈਲ ਪਲੀਜ਼ ਇਕੱਲੀ ਸਮਝ ਗਏ ਤੁਸੀਂ। ਸੋ ਜੀ ਉਹ ਬੰਦਾ, ਉਹਨੇ ਮਤਲਬ ਕਿ ਉਹਦੀ ਸਮਾਜ ਸੇਵੀ ਸੰਸਥਾ, ਉਹਨੇ ਉਹਨਾਂ ਨੂੰ ਸਾਰੇ ਪਾਸੇ ਨਸ਼ਰ ਕਰ ਦਿੱਤਾ ਆਪਣੇ YouTube ਦੇ ਚੈਨਲ ਤੇ, ਖੁਦ ਵੀ ਮਦਦ ਕੀਤੀ, ਲੋਕਾਂ ਨੂੰ ਵੀ ਦਿਖਾਇਆ। ਉੱਥੇ ਤਾਂ ਲਾਈਨਾਂ ਲੱਗੀਆਂ, ਲਾਈਨਾਂ। ਉਹ ਜਿਹੜੇ ਬਜ਼ੁਰਗ ਜੋੜਾ ਸੀ ਉਹਨਾਂ ਦਾ ਇੱਕ ਛੋਟਾ ਜਿਹਾ ਢਾਬਾ ਬਹੁਤ ਵੱਡਾ ਆਲੀਸ਼ਾਨ ਰੈਸਟੋਰੈਂਟ ਬਣ ਗਿਆ। ਲੇਕਿਨ ਉਲਟਾ ਕੀ ਕੀਤਾ ਉਸ ਬਜ਼ੁਰਗ ਜੋੜੇ ਨੇ, ਉਹਨਾਂ ਨੇ ਉਸੇ ਮੁੰਡੇ ਦੇ ਉੱਪਰ FIR ਦਰਜ ਕਰਾਤੀ ਕਿ ਇਹਨੇ ਸਾਡਾ ਪੈਸਾ ਖਾਦਾ। ਚਲੋ ਜੀ ਆਹੀ ਤਾਂ ਗੱਲ ਹੈ ਜੀ, ਆਹੀ ਤਾਂ ਦੱਸਣੀ ਚਾਹੁੰਦੇ ਆ ਕਿ ਭਲਾਈ ਦਾ ਕੋਈ ਜ਼ਮਾਨਾ ਹੈ ਇਸ ਦੁਨੀਆ ਦੇ ਵਿੱਚ ਨਹੀਂ। ਜਿਹਦੀ ਮਰਜ਼ੀ ਜਿੰਨੀ ਮਰਜ਼ੀ ਭਲਾਈ ਕਰ ਦੋ। ਅੱਛਾ ਸੱਪ ਨੇ ਉਹਨੂੰ ਡੰਗਿਆ ਕਿ? ਹਾਂ ਆ ਜਿਹੜਾ ਸਵਾਲ ਤੂੰ ਕੀਤਾ ਨਾ, ਇੱਥੋਂ ਮੈਨੂੰ ਪਤਾ ਲੱਗਦਾ ਹੈ ਕਿ ਤੂੰ ਜਿਹੜੀ ਆ ਨਾ ਹੌਲੀ 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 ਟ੍ਰੈਂਡ ਹੋ ਰਹੀ ਆ। ਅੱਛਾ ਨਹੀਂ ਦੱਸੋ ਵੀ, ਦੱਸ ਦਿੰਨੇ ਆ, ਐਡੀ ਕਦੀ ਕਾਲ ਪੈ ਗਈ। ਪੰਜਾਬੀ ਰੇਡੀਓ US ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਛੇਤੀ ਛੇਤੀ ਦੱਸੋ, ਸੱਪ ਨੇ ਡੰਗ ਮਾਰਿਆ ਕਿ ਨਹੀਂ? ਸੱਪ ਡੰਗ ਮਾਰਨ ਲੱਗਾ ਸੀ। ਅੱਛਾ ਉਹ ਕਹਿੰਦਾ ਮੈਨੂੰ ਇੱਕ ਮੌਕਾ ਹੋਰ ਦੇ। ਅੱਛਾ ਫੇਰ ਮੌਕਾ? ਹਾਂ ਲਓ ਜੀ ਸਾਹਮਣੇ ਇੱਕ ਤੁਰਿਆ ਆਵੇ ਤੇਰੇ ਵਰਗਾ ਬਾਂਦਰ। ਅੱਛਾ ਹੁਣ ਬਾਂਦਰ ਵੀ ਮੇਰੇ ਵਰਗਾ, ਦੇਖੋ ਬਜ਼ੁਰਗ ਵੀ ਮੇਰੇ ਵਰਗਾ। ਯਾਰ ਕਹਿੰਦੇ ਨਹੀਂ ਹੁੰਦੇ ਕਿ ਬਾਂਦਰ ਸਾਡੇ ਪੂਰਵਜ ਆ, ਹਾਂ ਤੇ ਤੁਹਾਡੇ ਹੋਣਗੇ, ਸਾਡੇ ਜ਼ਿਮੀਦਾਰ ਸੀ। ਆਹੋ ਤੇ ਲਓ ਜੀ ਉਹ ਬਾਂਦਰ ਤੁਰਿਆ ਆਵੇ, ਉਹ ਕਹਿੰਦਾ ਚਾਚਾ ਜਾਨ ਕੀ ਹਾਲ ਚਾਲ ਆ? ਤੇ ਕਹਿੰਦਾ ਚਾਚਾ ਜਾਨ ਮੈਨੂੰ ਕਿਹਨੇ ਕਹਿਤਾ? ਉਹ ਕਹਿੰਦਾ ਚਲੋ ਖੈਰ ਇਹਨਾਂ ਦੇ ਕਹਿੰਦੇ ਹੁੰਦੇ ਵੀ ਬਜ਼ੁਰਗਾਂ ਦੇ ਵਿੱਚੋਂ ਅਸੀਂ ਵੀ ਸਾਡਾ ਹੀ ਕੋਈ ਹੋਣਾ ਨਾ। ਕਹਿੰਦਾ ਹਾਂ ਭਤੀਜ ਗੱਲ ਕੀ ਹੋਈ ਆ? ਉਹ ਕਹਿੰਦਾ ਚਾਚਾ ਗੱਲ ਸਵਾਦ ਖੇ ਹੋਣੀ ਆ, ਆਹ ਦੇਖ ਮੈਂ ਇਹ ਬੂਝੇ 'ਚ ਅੱਗ ਲੱਗੀ ਹੋਈ ਸੀ, ਇਹ ਮਾਮਾ ਫਸਿਆ ਹੋਇਆ ਸੀ। ਉਹੀ ਪੁਰਾਣੀ ਗੱਲ ਸਾਰੀ ਰਿਪੀਟ ਕਰ ਦਿੱਤੀ ਵੀ ਇਹਨੂੰ ਹੁਣ ਮੈਂ ਬਚਾ ਲਿਆ, ਤੇ ਹੁਣ ਇਹ ਮੈਨੂੰ ਕਹਿੰਦਾ ਵੀ ਮੈਂ ਤੇਰਾ ਡੰਗ ਮਾਰਨਾ। ਕਹਿੰਦਾ ਭਤੀਜ ਗੱਲ ਤਾਂ ਇਹਦੀ ਹੈਗੀ ਆ ਸਹੀ, ਡੰਗ ਤੇ ਨਹੀਂ ਮਾਰਨੇ ਦੀ ਫਿਕਰ। ਕਾਹਦਾ ਪੂਰਵਜ, ਕਾਹਦਾ ਚਾਚਾ? ਹਾਂ ਪਰ ਇੱਕ ਗੱਲ ਆ ਵੀ ਮੈਂ ਮੌਕੇ ਵਾਰਦਾਤ ਦੇਖਣੀ ਆ। ਅੱਛਾ ਮੈਂ ਉੱਥੇ ਜਾ ਕੇ ਤੁਹਾਡਾ ਇਨਸਾਫ ਕਰੂੰਗਾ। ਅੱਛਾ ਹਾਂ ਵੀ ਏਦਾਂ ਨਹੀਂ, ਮੈਂ ਤਾਂ ਪੂਰਾ ਵਾਕਿਆ ਜਿਹੜਾ ਹੈਗਾ ਨਾ ਦੇਖਣਾ ਜਾ। ਉਦਾਂ ਦਾ ਉਦਾਂ ਹੀ ਰਿਪੀਟ ਕਰੋ ਸਭ ਕੁਝ। ਹਾਂ ਲਓ ਜੀ ਫਿਰ ਉੱਥੇ ਚੱਲ ਗਏ ਮੌਕੇ ਵਾਰਦਾਤ। ਸੱਪ ਕਹਿੰਦਾ ਮੈਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਹਾਂ ਨਾਲੇ ਮੈਂ ਤਾਂ ਡੰਗਣਾ, ਮੇਰਾ ਮੈਂ ਤਾਂ ਬਚ ਹੀ ਜਾਣਾ। ਇੱਥੇ ਕਿਹੜੀ ਗੱਲ ਹੈ, ਇਹਨੇ ਫਿਰ ਬੇਵਕੂਫ ਨੇ ਮੈਨੂੰ ਬਚਾ ਲੈਣਾ। ਬਸ ਲਓ ਜੀ ਉੱਥੇ ਮੌਕੇ ਵਾਰਦਾਤ ਤੇ ਫਿਰ ਉਹ ਪਹੁੰਚੇ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA।
ਗਾਣੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਹੋ ਰਵਨੀਤ ਕੌਰ ਤੇ ਚਰਨਜੀਤ ਜੋਗੀ ਦੇ ਨਾਲ, ਤੇ ਮੈਂ ਵੀ ਜਾਣਨ ਨੂੰ ਬੜੀ ਐਕਸਾਈਟਡ ਆ ਕਿ ਮੌਕੇ ਵਾਰਦਾਤ ਤੇ ਕੀ ਹੋਇਆ ਜਦੋਂ ਸਾਰਾ ਸੀਨ ਰੀਕ੍ਰੀਏਟ ਕੀਤਾ ਗਿਆ ਫਿਲਮਾਂ ਵਾਂਗ। ਫਿਰ ਕੀ ਹੋਇਆ? ਹਾਂ ਲਓ ਜੀ, ਉਦਾਂ ਹੀ ਬੂਝੇ ਦੇ ਵਿੱਚ ਸੱਪ ਨੂੰ ਫਸਾਇਆ ਗਿਆ, ਅੱਛਾ, ਅੱਗ ਲਾਈ ਗਈ, ਲਪਟਾਂ ਨਿਕਲਣ ਡੀਆਂ ਭਾਈ ਸੱਪ ਮਰ ਗਿਆ। ਓਏ ਹੋਏ, ਮਾਰਿਆ ਕਿਉਂ? ਹਾਂ। ਵਿੱਚ ਹਿੱਲੇ ਅੱਛਾ, ਉਹ ਫਿਰ ਉਦਾਂ ਹੀ ਫਿਰ ਬੰਦਾ ਉਹ ਕੋਲ ਦੀ ਲੰਘਣ ਲੱਗਾ, ਸੱਪ ਰੌਲਾ ਪਾਵੇ ਕਿ ਮੈਨੂੰ ਬਚਾਓ, ਮੈਨੂੰ ਬਚਾਓ, ਮੈਨੂੰ ਬਚਾਓ, ਮੈਨੂੰ ਬਚਾਓ। ਲਓ ਜੀ, ਉਸ ਬੰਦੇ ਨੇ ਫੇਰ ਤੋੜੀ ਛਿੜੀ, ਫੇਰ ਫਸਾਉਣ ਲੱਗਾ ਤਾਂ ਫਟਾਫਟ ਬਾਂਦਰ ਬੋਲ ਪਿਆ। ਅੱਛਾ, ਉਹ ਕਹਿੰਦਾ ਭਤੀਜ ਮਰ ਲੈਣ ਦੇ ਇਹਨੂੰ, ਹੁਣ ਇਹਨੇ ਬਾਹਰ ਆਣ ਕੇ ਫੇਰ ਤੇਰੇ ਡੰਗ ਮਾਰਨਾ ਹੈ। ਹਾਂ, ਤੂੰ ਵਾਪਸ ਆ, ਇਹਨੂੰ ਨਹੀਂ ਹੁਣ ਬਚਾਉਣਾ। ਅੱਛਾ, ਸੱਪ ਰੌਲਾ ਪਾਇਆ, ਉਹ ਕੋਈ ਭਲਾ ਕਰੋ, ਕੋਈ ਮੈਨੂੰ ਬਚਾਓ, ਕੋਈ ਭਲਾਈ ਦਾ ਜ਼ਮਾਨਾ ਹੈਗਾ ਕਿ ਨਹੀਂ ਹੈਗਾ? ਤਾਂ ਫਿਰ ਬਾਂਦਰ ਕਹਿੰਦਾ ਹੈ ਨਹੀਂ ਭਲਾਈ ਦਾ ਜ਼ਮਾਨਾ, ਮਾਰਾ ਹੀ ਦੇ ਦੂੰ। ਸੋ ਇਸ ਕਰਕੇ ਭਲਾਈ ਦਾ ਜ਼ਮਾਨਾ ਹੈ ਨਹੀਂ, ਇਹ ਤਾਂ ਬਾਂਦਰਾਂ ਨੂੰ ਵੀ ਪਤਾ ਤੇ ਤੈਨੂੰ ਪਤਾ ਹੀ ਨਹੀਂ। ਹੁਣ ਤੇ ਬਈ ਮੈਂ ਵੀ ਮੰਨ ਗਈ ਕਿ ਸੱਚੀਓ ਭਲਾਈ ਦਾ ਜ਼ਮਾਨਾ ਹੈ ਨਹੀਂ। ਹਾਂ, ਭਲਾਈ ਦਾ ਜ਼ਮਾਨਾ ਹੈ ਨਹੀਂ, ਪਰ ਗੱਲ ਇਹ ਆ ਨਾ ਕਿ ਬੰਦਾ ਇੱਕ ਕੋਈ ਇਸੇ ਤਰ੍ਹਾਂ ਹੀ ਜੀ ਸਾਧੂ ਮਹਾਂਪੁਰਖ ਤੁਰਿਆ ਜਾਵੇ ਤੇ ਇੱਕ ਬੰਦੇ ਨੂੰ ਫਿਰ ਉਹਨੇ ਰਾਹ ਦੇ ਵਿੱਚ ਬੁਲਾਉਣਾ ਸ਼ੁਰੂ ਕਰ ਦਿੱਤਾ। ਅੱਛਾ, ਜਦੋਂ ਵੀ ਉਹਨੂੰ ਬੁਲਾਉਣਾ ਉਹਨੇ ਗਾਲਾਂ ਕੱਢਣੀਆਂ, ਨਾਲ ਉਹਦੇ ਚੇਲੇ। ਇਹ ਰੋਜ਼ ਦਾ ਰੁਟੀਨ ਬਣ ਗਿਆ, ਅੱਛਾ, ਰੋਜ਼ ਗਾਲਾਂ ਕੱਢਣੀਆਂ, ਰੋਜ਼ ਉਹਨੇ ਬੁਲਾਉਣਾ। ਤੇ ਇੱਕ ਦਿਨ ਚੇਲਾ ਖਿਝ ਗਿਆ, ਕਹਿੰਦਾ ਮਹਾਰਾਜ ਕੀ ਇਸ ਲਾਂਟ ਤੇ ਜਿਹਨੂੰ ਤੁਸੀਂ ਬੁਲਾਉਨੇ ਆ, ਰੋਜ਼ ਸਾਨੂੰ ਗਾਲਾਂ ਕੱਢਦੇ, ਰੋਜ਼ ਤੁਸੀਂ ਇਹਨੂੰ ਇੰਨੇ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਬੁਲਾਉਨੇ ਆ, ਵੀ ਕੀ ਲੋੜ ਪਈ ਆ, ਕਿਹੜੀ ਏਡੀ ਆਪਾਂ ਨੂੰ ਭਲਾਈ ਚੜੀ ਆ, ਹਨਾ? ਤੇ ਸਾਧੂ ਮਹਾਰਾਜ ਕਹਿਣ ਲੱਗੇ, ਕਹਿੰਦੇ ਗੱਲ ਸੁਣ ਲੈ ਕਾਕਾ, ਜੇ ਬੰਦਾ ਉਹ ਸਾਡੇ ਕਰਕੇ ਆਪਣਾ ਸੁਭਾਅ ਨਹੀਂ ਬਦਲਦਾ ਤੇ ਉਹਦੇ ਕਰਕੇ ਅਸੀਂ ਆਪਣਾ ਸੁਭਾਅ ਕਿਉਂ ਬਦਲੀਏ? ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਭਲਾਈ ਦਾ ਜ਼ਮਾਨਾ ਹੋਵੇ ਜਾਂ ਨਾ ਹੋਵੇ, ਭਾਵੇਂ ਕੋਈ ਲੱਖ ਕ੍ਰਿਤਗਨ ਹੋਵੇ, ਤੁਸੀਂ ਭਲਾ ਕਰਨਾ ਨਾ ਛੱਡੋ। ਹਾਂ, ਇਦਾਂ ਨੂੰ ਬੁੱਬਾ ਕਰੋ। ਹਾਂਜੀ, ਅੱਜ ਤੁਸੀਂ ਮੈਨੂੰ ਬਹੁਤ ਸਿਆਣੇ ਜਿਹੜੇ ਲੱਗ ਰਹੇ ਹੋ। ਹਾਂ, ਹੁਣ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਜਿਹੜਾ ਭਲਾ ਕੀਤਾ ਮੈਨੂੰ ਇੱਥੇ ਲਿਆ ਕੇ, ਤੇ ਚੰਗਾ ਹੈ ਨਾ, ਭਲਾ ਕਰਦੇ ਰਹੋ। ਬਿਲਕੁਲ ਚੰਗਾ ਜੀ, ਮੈਂ ਜਿਹੜਾ ਭਲਾ ਕੀਤਾ ਹੈ ਨਾ, ਦੇਖੋ ਜੇਕਰ ਤੁਸੀਂ ਰੁੱਖ ਲਾਉਂਗੇ ਤਾਂ ਛਾਂ ਮਾਣੋਗੇ ਜੀ, ਕੰਡੇ ਬੀਜੋਗੇ ਤਾਂ ਪੈਰਾਂ 'ਚ ਖੁੱਭਣਗੇ। ਸੋ ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਭਲਾਈ ਕਰਦੇ ਰਹੋ। ਜ਼ਿੰਦਗੀ ਦੇ ਵਿੱਚ ਜੇਕਰ ਤੁਸੀਂ ਅੱਗੇ ਵਧਣਾ ਤੇ ਭਲਾਈ ਤੁਹਾਡੀ ਅੱਗੇ ਜਾਣੀ ਆ। ਜੇਕਰ ਤੁਸੀਂ ਲੋਕਾਂ ਦੇ ਨਾਲ ਵੈਰ ਵਿਰੋਧ ਨਫ਼ਰਤਾਂ ਪਾਲਦੇ ਰਹੋਗੇ ਤਾਂ ਉਹੀ ਤੁਹਾਡੇ ਅੱਗੇ ਵੀ ਆਉਣਗੇ। ਬਿਲਕੁਲ ਜੀ, ਔਰ ਇਸੇ ਗੱਲ ਦੇ ਨਾਲ, ਇਸੇ ਸਿਆਣੀ ਗੱਲ ਦੇ ਨਾਲ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ, ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਨ ਪੰਜਾਬੀ ਰੇਡੀਓ USA।